ਸਲਾਮੁਅਲੈਕਮ ਜੀ। ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਜੱਗ ਬੀਤੀ। ਮੈਂ ਕੁਝ ਆਪਣੀਆਂ ਗੱਲਾਂ ਸੁਣਾਉਣਾ, ਕੁਝ ਲੋਕਾਂ ਦੀਆਂ ਗੱਲਾਂ ਤੁਹਾਨੂੰ ਸੁਣਾਉਣਾ, ਕੁਝ ਲੋਕਾਂ ਨੂੰ ਕਹਿਣਾ ਕਿ ਵੀਡੀਓ ਬਣਾ ਕੇ ਮੇਰੇ ਚੈਨਲ 'ਤੇ ਲਾਓ, ਉਹ ਵੀ ਤੁਹਾਨੂੰ ਸੁਣਾਉਣਾ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੇਰੀ ਛੋਟੀ ਛੋਟੀ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋ, ਲਾਈਕ ਕਰਦੇ ਹੋ। ਕੁਝ ਦੋਸਤ ਕਮੈਂਟਸ ਕਰਕੇ, ਕੁਝ ਦੋਸਤ ਮੇਰੇ ਮੋਬਾਈਲ 'ਤੇ ਵਟਸਐਪ ਕਰਕੇ, ਜਾਂ ਕਦੀ ਕਿਤੇ ਕੋਈ ਮਿਲਦਾ ਅਤੇ ਮੈਨੂੰ ਸ਼ਾਬਾਸ਼ ਦਿੰਦੇ ਹੋ, ਹਲਾਸ਼ੇਰੀ ਦਿੰਦੇ ਹੋ, ਮੈਨੂੰ ਬਹੁਤ ਚੰਗਾ ਲੱਗਦਾ। ਇਹ ਮੈਂ ਤੁਹਾਨੂੰ ਗੱਲ ਸੁਣਾਵਾਂਗਾ। ਉਦੋਂ ਮੇਰੀ ਉਮਰ ਸੀ ਕੋਈ 22 ਸਾਲ ਉਮਰ ਸੀ। ਅਸੀਂ ਗਮੇ ਰੋਜ਼ਗਾਰ ਨੂੰ ਮਿਟਾਉਣ ਵਾਸਤੇ ਇੱਕ ਅਦਾਰੇ 'ਚ ਅਪਲਾਈ ਕੀਤਾ। ਸਾਡੀ ਉੱਥੇ ਸਿਲੈਕਸ਼ਨ ਹੋ ਗਈ। ਹੁਣ ਹੋਇਆ ਇਹ ਕਿ ਉਹਨਾਂ ਨੇ ਆਖਿਆ ਜਿਹੜੇ ਬੰਦੇ ਸਿਲੈਕਟ ਹੋ ਗਏ ਨੇ ਨਾ, ਉਹ ਇੱਧਰ ਆ ਜਾਓ ਸਾਈਡ 'ਤੇ। ਉਹ ਜਿਵੇਂ ਜਿਵੇਂ ਨਾਂ ਬੁਲਾਈ ਜਾਣ ਅਤੇ ਕਹਿਣ ਜੀ ਜਿਹੜਾ ਬੰਦੇ ਦਾ ਨਾਂ ਬੁਲਾਇਆ ਜਾਏ ਉਹ ਬੰਦਾ ਖਲੋਈਏ ਅਤੇ ਉਹਦੇ ਫਿਰ ਪਿੱਛੇ ਤੁਸੀਂ ਖਲੋਂਦੇ ਜਾਓ। ਅੱਛਾ, ਮੇਰੇ ਤੋਂ ਪਹਿਲਾਂ ਇੱਕ ਲੜਕੇ ਦਾ ਨਾਮ ਆਇਆ, ਚੌਧਰੀ ਫਵਾਦ ਚੀਮਾ ਸਾਹਿਬ। ਉਹ ਜਨਾਬ ਆ ਕੇ ਨਾ ਪਹਿਲੇ ਨਾਮ ਆਇਆ ਚੌਧਰੀ ਬਖਤਿਆਤ ਦਾ। ਉਹ ਖਲੋ ਗਿਆ ਮੇਰੇ ਫਰੰਟ 'ਤੇ ਆ ਕੇ ਅੱਗੇ, ਯਾਨੀ ਕਿ ਉਸ ਤੋਂ ਬਾਅਦ ਮੇਰਾ ਨਾਂ ਆਇਆ, ਮੈਂ ਅੱਗੇ ਉਹਦੇ ਪਿੱਛੇ ਆ ਗਿਆ ਚੌਧਰੀ ਚੌਧਰੀ ਬਖਤਿਆਤ ਸਾਹਿਬ ਜਿਹੜੇ ਨੇ, ਜਦੋਂ ਮੈਂ ਉਹਨਾਂ ਦੇ ਪਿੱਛੇ, ਉਦੋਂ ਮੈਨੂੰ ਨਾਂ ਦਾ ਨਹੀਂ ਸੀ ਪਤਾ। ਅਤੇ ਅੱਛਾ, ਮੈਂ ਖੜ੍ਹਾ ਅਤੇ ਮੇਰੇ ਪਿੱਛੇ ਚੌਧਰੀ ਫਵਾਦ ਚੀਮਾ ਸਾਹਿਬ ਉਹ ਆ ਕੇ ਖਲੋ ਗਏ। ਹੁਣ ਫਵਾਦ ਚੀਮਾ ਸਾਹਿਬ ਸਨ ਰੌਣਕੀ ਬੰਦੇ, ਸ਼ੁਗਲ ਵਾਲੇ ਬੰਦੇ। ਮੈਨੂੰ ਹੁਣ ਕੀ ਪਤਾ ਸੀ, ਪਹਿਲਾ ਦਿਨ ਸੀ, ਨਾ ਕੋਈ ਚਿਹਰਾ ਸ਼ਨਾਸੀ ਸੀ, ਨਾ ਕੋਈ ਵਾਕਫੀਅਤ ਸੀ। ਹੁਣ ਹੋ ਕੀ ਰਿਹਾ ਜਨਾਬ? ਹੁਣ ਮੇਰਾ ਰੰਗ ਤੁਹਾਨੂੰ ਪਤਾ ਤੇਰਾ ਪੱਕਾ ਹੈ। ਉਹ ਫਵਾਦ ਚੀਮਾ ਵੀ ਮੂੰਹ ਮੱਥੇ ਲੱਗਦਾ ਸੀ, ਸੋਹਣਾ ਸੀ, ਅਤੇ ਚੌਧਰੀ ਬਖਤਿਆਤ ਭਿੰਡਰ ਤਾਂ ਬਿਲਕੁਲ ਹੀ ਬੜਾ ਕਿਊਟ ਸੀ, ਬੜਾ ਖੂਬਸੂਰਤ ਜਵਾਨ ਸੀ। ਹੁਣ ਹੋ ਇਹ ਰਿਹਾ ਕਿ ਜਨਾਬ ਮੈਨੂੰ ਫਵਾਦ ਚੀਮਾ ਪਿੱਛੋਂ ਹੁੱਜਾ ਮਾਰ ਰਿਹਾ, ਓਏ ਓਏ ਕਾਲਿਆ ਪਰ ਕੋਲੇ, ਤੂੰ ਸਾਡੇ ਦੋਵਾਂ ਦੇ ਵਿੱਚ ਕਿਉਂ ਖਲੋ ਗਿਆ? ਉਹ ਅਸੀਂ ਇੱਕ ਪਿੰਡ ਦਾ, ਤੂੰ ਕਿਹੜੇ ਪਿੰਡ ਦਾ? ਮੈਂ ਕਿਹਾ ਮੈਂ ਪਾਂਡੋਪੁਰ ਦਾ। ਬਾਹਰ ਨਿਕਲ। ਮੈਂ ਬੜਾ ਬਰਦਾਸ਼ਤ ਕੀਤਾ। ਮੈਂ ਕਿਹਾ ਯਾਰ ਇਹ ਬੰਦਾ ਨਾ ਤਾਂ ਮੇਰਾ ਜਾਣੂ ਹੈ, ਨਾ ਮੇਰਾ ਵਾਕਫ ਹੈ, ਇਹ ਮੈਨੂੰ ਹੁੱਜਾ ਮਾਰੀ ਜਾਣ ਡਿਆ। ਅਤੇ ਬੇਵਕੂਫੀ ਦੀ ਉਮਰ ਹੁੰਦੀ, ਤੁਹਾਨੂੰ ਪਤਾ ਉਸ ਉਮਰ 'ਚ ਨਫੇ ਨੁਕਸਾਨ ਦਾ ਘੱਟ ਹੀ ਹਰ ਬੰਦਾ ਹੀ ਤਕਰੀਬਨ ਹੁੰਦਾ। ਕੋਈ ਵਿਰਲਾ ਹੀ ਬੰਦਾ ਹੁੰਦਾ ਜਿਹਨੂੰ ਇੰਨੀ ਹੋਸ਼ ਹੁੰਦੀ ਕਿ ਨਹੀਂ ਯਾਰ ਟਾਲਾ ਕਰਨਾ, ਲੜਨਾ ਨਹੀਂ। ਹਾਲਾਂਕਿ ਨਵੀਂ ਜਗ੍ਹਾ ਸੀ, ਜੋਬ ਦਾ ਪਹਿਲਾ ਦਿਨ ਸੀ। ਉਹ ਮੈਨੂੰ ਉਹਨੇ ਇੰਨਾ ਕੁ ਤੰਗ ਕੀਤਾ, ਅਖੀਰ ਤੰਗ ਕੀਤਾ ਕਿ ਮੈਂ ਨਾ ਪਿੱਛਾਂ ਪਰਤਿਆ। ਉਦੋਂ ਮੇਰੀ ਰੂਟੀਨ ਸੀ ਕਿ ਮੇਰਾ ਇਹ ਉਦੋਂ ਵੀ ਬਲੀਵ ਸੀ, ਹੁਣ ਨਹੀਂ, ਕਿ ਜ਼ੁਬਾਨ ਨਾਲੋਂ ਜ਼ਿਆਦਾ ਹੱਥ ਚੱਲਣਾ ਚਾਹੀਦਾ ਬੰਦੇ ਦਾ। ਲੇਕਿਨ ਹੁਣ ਮੈਂ ਸਮਝਣਾ ਕਿ ਨਹੀਂ, ਹੱਥ ਨਹੀਂ, ਤੁਸੀਂ ਅਖਲਾਕ ਦੇ ਦਾਇਰੇ 'ਚ ਰਹਿ ਕੇ ਸਾਰਾ ਕੁਛ ਕਰੋ। ਅਤੇ ਉਹਦੇ ਵਾਸਤੇ ਸਭ ਤੋਂ ਵੱਡੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਮੁਬਾਰਕ ਸਾਡੇ ਵਾਸਤੇ ਨਮੂਨਾ। ਕਿਤੇ ਨਹੀਂ ਪਤਾ ਲੱਗਦਾ, ਉਹਨਾਂ ਦੀ ਜ਼ਿੰਦਗੀ ਪੜ੍ਹੋ, ਤੁਹਾਨੂੰ ਹਰ ਪਹਿਲੂ ਜ਼ਿੰਦਗੀ ਦਾ ਹਰ ਸ਼ੋਭਾ ਸਭ ਕੁਛ ਮਿਲੇਗਾ। ਅੱਛਾ, ਫਿਰ ਵਾਪਸ ਆਉਂਦੇ ਹਾਂ ਆਪਣੀ ਗੱਲ 'ਤੇ। ਮੈਂ ਨਾ ਪਿੱਛਾਂ ਪਰਤ ਕੇ ਨਾ, ਅਤੇ ਮੈਂ ਥੋੜ੍ਹਾ ਜਿਹਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆਪਣੀ ਜ਼ੁਬਾਨ 'ਚ। ਹੁਣ ਉਹ ਮੈਨੂੰ ਹੁੱਜਾ ਮਾਰੀ ਜਾ ਰਿਹਾ, ਕਾਲਿਆ ਬਾਹਰ ਨਿਕਲ, ਤੂੰ ਸਾਡੇ ਵਿੱਚ ਖਲੋ ਗਿਆ, ਤੂੰ ਅੰਜੇ ਜੇ ਵੋ। ਅਤੇ ਹੁਣ ਬਖਤਿਆਤ ਕੀ ਕਹਿ ਰਿਹਾ? ਉਹ ਕੋਈ ਨਹੀਂ ਗੱਲ, ਪੁੱਤਰ ਆਪਣਾ ਭਾਈ ਹੈ, ਛੋਟਾ ਪੁੱਤਰ, ਕੁਝ ਨਹੀਂ ਦਾ ਫਵਾਦ, ਕੁਝ ਨਹੀਂ ਦਾ ਪੁੱਤਰ ਆਪਣਾ। ਮੈਂ ਆਖਾਂ ਇੱਕ ਪੁੱਤਰ ਭਰਾ ਕੇ ਹੀ ਆਉਂਦਾ ਪਿਆ, ਇੱਕ ਹੁੱਜਾ ਮਾਰੀ ਲਗਾ ਆਉਂਦਾ ਪਿਆ। ਮੈਂ ਕਿਹਾ ਪਹਿਲਾਂ ਹੁੱਜਾ ਵਾਲੇ ਨਾਲ ਨਿਬੜਨਾ, ਆ ਪੁੱਤਰ ਭਰਾ ਵਾਲੇ ਨਾਲ ਜਰਾ ਬਾਅਦ 'ਚ ਗੱਲ ਕਰਾਂਗੇ। ਮੈਂ ਇੰਝ ਪਿੱਛਾ ਘੁੰਮਿਆ, ਚੌਧਰੀ ਫਵਾਦ ਚੀਮਾ ਫੜਿਆ ਮੈਂ ਗਲੇ ਗਰੇਬਾਂ ਤੋਂ, ਅਤੇ ਹੂਰਾ ਮੈਂ ਇੱਥੇ ਹੀ ਲਿਆਂਦਾ। ਫਵਾਦ ਕਹਿੰਦਾ ਖਲੋਇਆ ਭਰਾਵਾ, ਖਲੋਇਆ, ਗਰੇਬਾਂ ਛੱਡ ਮੇਰਾ। ਉਹਨੇ ਕਿਹਾ ਭਰਾਵਾ ਅਸੀਂ ਲੜਨ ਵਾਲੇ ਨਹੀਂ ਹੂੰ, ਉਹ ਇੱਥੇ ਤਾਂ ਸ਼ੁਗਲ ਵਾਲੇ, ਪਿਆਰ ਮੁਹੱਬਤ ਵਾਲੇ, ਰੋਣ ਕੇ ਲਾਉਣ ਵਾਲੇ ਬੰਦੇ ਆ। ਖੈਰ ਉਹ ਵਕਤ ਵੀ ਨਹੀਂ ਭਰਾਵਾ, ਇਹ ਤੂੰ ਸਾਡਾ ਭਰਾ ਹੈ ਸਾਡੇ ਨਾਲ। ਉਹ ਫਿਰ ਵਾਕਈ ਮੇਰਾ ਉਹਨਾਂ ਨਾਲ ਬਹੁਤ ਅੱਛਾ ਵਕਤ ਗੁਜ਼ਰਿਆ, ਇੰਨਾ ਅੱਛਾ ਵਕਤ ਕਿ ਹਾਲਾਂਕਿ ਹੁਣ ਅਸੀਂ ਵੱਖਰੇ ਹੋ ਗਏ ਹਾਂ। ਚੌਧਰੀ ਫਵਾਦ ਚੀਮਾ ਤਾਂ ਯੂਰਪ ਬੈਠਾ ਹੈ, ਚੌਧਰੀ ਬਖਤਿਆਤ ਕਿਤੇ ਹੋਰ ਨਿਕਲ ਗਿਆ, ਮੈਂ ਇੱਥੇ ਲਾਹੌਰ ਲਗਾ ਫਿਰਨਾ ਪਿਆ। ਠੀਕ ਹੈ, ਲੇਕਿਨ ਗੱਲ ਕਰਨ ਦਾ ਮਕਸਦ ਇਹ ਵੇ ਕਿ ਅੱਜ ਵੀ ਸਾਡੀ ਬੜੀ ਅੱਛੀ ਦੋਸਤੀ ਹੈ, ਫੋਨ ਕਰਨੇ ਆ, ਮਿਲਨੇ ਆ, ਜੁਲਨੇ ਆ। ਅਤੇ ਗੱਲ ਅਸਲ ਸੁਣਾਉਣ ਦਾ ਮਕਸਦ ਸੀ ਚੌਧਰੀ ਬਖਤਿਆਤ ਐਡੀ ਕੋ ਠੰਡੀ ਤਬੀਅਤ ਦਾ ਬੰਦਾ, ਕਰਦਾ ਹੋਣਾ ਗੁੱਸਾ, ਲੜਦਾ ਹੋਣਾ, ਲੇਕਿਨ ਜਿੰਨੀ ਦੇਰ ਮੇਰੇ ਨਾਲ ਰਿਹਾ, ਜਿੰਨਾ ਅਰਸਾ ਮੇਰੇ ਨਾਲ ਰਿਹਾ, ਇੰਨੀ ਠੰਡੀ ਤਬੀਅਤ ਦਾ ਬੰਦਾ, ਕਿਸੇ ਦਾ ਨਾਂ ਹੀ ਪਾ ਦਿੱਤਾ ਠੰਡੀ ਖੂਹੀ ਵਾਲਾ। ਚੌਧਰੀ ਬਖਤਿਆਤ ਉਰਫ ਠੰਡੀ ਖੂਹੀ ਵਾਲਾ, ਯਾਨੀ ਕਿ ਉਹਦੇ ਕੋਲ ਸਿਰਫ ਅਮਨ ਹੁੰਦਾ ਸੀ, ਪਿਆਰ ਹੁੰਦਾ ਸੀ। ਵੀਡੀਓ ਬਣਾਉਣ ਦਾ ਮਕਸਦ ਇਹ ਵੇ, ਇੱਕ ਤਾਂ ਆਪਣੇ ਦੋਵਾਂ ਦੋਸਤਾਂ ਨੂੰ ਯਾਦ ਕਰਨਾ, ਚੌਧਰੀ ਫਵਾਦ ਚੀਮਾ ਸਾਹਿਬ ਨੂੰ ਅਤੇ ਚੌਧਰੀ ਬਖਤਿਆਤ ਭਿੰਡਰ ਸਾਹਿਬ ਨੂੰ। ਮਕਸਦ ਇਹ ਸੀ ਉਹਨਾਂ ਦੋਵਾਂ ਨੂੰ ਯਾਦ ਕਰਨਾ, ਅਤੇ ਨਾਲੇ ਉਹਨਾਂ ਦੀ ਦੱਸਣਾ ਕੋਈ। ਅਤੇ ਮੈਸੇਜ ਇਹ ਵੇ ਕਿ ਹਮੇਸ਼ਾ ਅਖਲਾਕਿਆਤ ਦਾ ਦਾਮਨ ਕਦੀ ਨਾ ਛੱਡੋ, ਕੋਸ਼ਿਸ਼ ਕਰੋ
ਹੱਕ ਜਾ ਵੀ ਰਿਹਾ ਛੱਡ ਦਿਓ, ਲੜਾਈ ਝਗੜੇ ਤੋਂ ਗੁਰੇਜ਼ ਕਰੋ। ਤੇ ਇੱਕ ਹੋਰ ਛੋਟੀ ਜਿਹੀ ਗੱਲ ਕਿ ਫੁਆਦ ਚੀਮਾ ਤੇ ਆਪ ਨਫੀਸ ਜੋ ਹੈ ਸੀ ਉਹਦੇ ਵਾਲਦਾਨ ਨੂੰ ਮੈਂ ਮਿਲਿਆ, ਉਹ ਉਸ ਤੋਂ ਵੀ ਜ਼ਿਆਦਾ ਨਫੀਸ ਸੁਲਝੇ ਭਰਾਵਾਂ ਨੂੰ ਮਿਲਿਆ, ਮੁਹੱਜ਼ਬ ਸਾਦਗੀ ਦਾ ਅੰਦਾਜ਼ਾ ਲਾ ਲਓ। ਇੱਕ ਦਿਨ ਮੈਂ ਫੁਆਦ ਦੇ ਘਰ ਫੋਨ ਕੀਤਾ, ਉਹਦੀ ਵਾਲਦਾ ਮੁਹਤਰਮਾ ਨੇ ਚੁੱਕਿਆ। ਅੱਲਾਹ ਤਾਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ, ਅੱਲਾਹ ਤਾਲਾ ਉਹਨਾਂ ਨੂੰ ਹਰ ਮੁਸੀਬਤ ਪਰੇਸ਼ਾਨੀ ਤੋਂ ਬਚਾਏ। ਮੈਂ ਕਿਹਾ ਅੰਮੀ ਜੀ ਮੈਂ ਫੁਆਦ ਬੋਲ ਰਿਹਾ। ਯਾਰ ਸਾਦਗੀ ਵੇਖੋ, ਉਹਨੇ ਆਖਿਆ ਮੇਰਾ ਬੇਟਾ, ਮੇਰਾ ਪੁੱਤਰ, ਮੇਰਾ ਸ਼ਹਿਜ਼ਾਦਾ ਫੁਆਦ, ਕੀ ਹਾਲ ਹੈ? ਜਿਵੇਂ ਮਾਵਾਂ ਦੁਆਵਾਂ ਦਿੰਦੀਆਂ। ਮੇਰੀ ਤਾਂ ਮਾਂ ਮਰ ਗਈ ਸੀ ਛੋਟੇ ਹੁੰਦਿਆਂ ਦੀ, ਉਹ ਮੈਨੂੰ ਦੁਆਵਾਂ ਬੜੀਆਂ ਚੰਗੀਆਂ ਲੱਗੀਆਂ। ਮੈਂ ਫਿਰ ਥੋੜ੍ਹੀ ਦੇਰ ਗੱਲ ਕੀਤੀ ਨਾਲ, ਮੈਂ ਕਿਹਾ ਅੰਮੀ ਜੀ ਘਰ ਦੀ ਰੋਟੀ ਖਾਣ ਨੂੰ ਦਿਲ ਕਰਦਾ ਹੈਗਾ। ਉਹਨੇ ਕਿਹਾ ਮੇਰਾ ਪੁੱਤਰ ਮੈਂ ਪਕਾ ਕੇ ਲੈ ਕੇ ਆਉਂਦੀ ਹਾਂ। ਹੁਣ ਮੈਂ ਤੇ ਫੁਆਦ ਤੇ ਚੌਧਰੀ ਬਖਤਿਆਰ ਅਸੀਂ ਤਿੰਨੇ ਜੁਮਾ ਪੜ੍ਹਨ ਜਾ ਰਹੇ ਹਾਂ, ਤੇ ਉਧਰੋਂ ਕੋਲ ਫੁਆਦ ਨੂੰ ਵੀ ਇਤਲਾਹ ਮਿਲ ਗਈ ਘਰੋਂ ਖਾਣਾ ਆ ਰਿਹਾ। ਉਹਨੇ ਕਿਹਾ ਆਣ ਦਿਓ। ਉਧਰ ਮੈਂ ਵੀ ਸਾਰਿਆਂ ਨੂੰ ਕਹਿ ਦਿੱਤਾ ਕਿ ਯਾਰ ਅੱਜ ਖਾਣਾ ਮੇਰੇ ਘਰੋਂ ਆਏਗਾ, ਆਪਾਂ ਬਾਹਰੋਂ ਨਹੀਂ ਖਾਣਾ, ਘਰੋਂ ਖਾਵਾਂਗੇ। ਹੁਣ ਚੌਧਰੀ ਫੁਆਦ ਚੀਮਾ ਉਹੀ ਤਬੀਅਤ ਉਹਦੀ, ਉਹ ਮੈਨੂੰ ਝਿੜਕਾਂ ਮਾਰੀ ਜਾ ਰਿਹਾ, ਤੂੰ ਵੀ ਘਰੋਂ ਮੰਗਵਾ ਲਿਆ, ਮੇਰੇ ਘਰੋਂ ਵੀ ਆ ਰਿਹਾ, ਕੌਣ ਖਾਏਗਾ? ਹੁਣ ਮੈਨੂੰ ਤਾਂ ਪਤਾ ਸੀ ਮੇਰੇ ਘਰੋਂ ਤਾਂ ਨਹੀਂ ਆ ਰਿਹਾ, ਚੌਧਰੀ ਫੁਆਦ ਦੇ ਘਰੋਂ ਆ ਰਿਹਾ। ਥੋੜ੍ਹੀ ਦੇਰ ਲੰਘੀ ਤੇ ਮਾਂ ਜੀ ਕਸਮੇ ਗਰਮੀ ਬੜੀ, ਤੇ ਲੱਸੀ ਦੀ ਬਾਲਟੀ ਵਿੱਚ ਮੱਖਣ ਤੇ ਬਰਫ਼ ਚੀਨੀ ਪਾ ਕੇ ਤੇ ਖਾਣਾ ਬੜਾ ਬਿਹਤਰੀਨ, ਗੋਸ਼ਤ ਵਗੈਰਾ ਜੇ ਉਹ। ਉਂਝ ਨਾ ਜਦੋਂ ਬਾਲਟੀ ਲੈ ਕੇ ਮਾਂ ਜੀ ਆਪ ਆਏ ਨਾ, ਇੱਕ ਵਾਰੀ ਮੈਨੂੰ ਆਪਣੇ ਆਪ 'ਤੇ ਅਫਸੋਸ ਵੀ ਹੋਇਆ ਕਿ ਯਾਰ ਤੂੰ ਮਾਂ ਜੀ ਨੂੰ ਇੰਨੀ ਤਕਲੀਫ ਦਿੱਤੀ ਹੈ, ਲੇਕਿਨ ਮੈਨੂੰ ਖੁਸ਼ੀ ਵੀ ਬੜੀ ਹੋਈ। ਤੇ ਮੇਰੇ ਦੋਵੇਂ ਦੋਸਤ ਜਿੱਥੇ ਰਹਿਣ ਖੁਸ਼ ਰਹਿਣ, ਸ਼ਾਦ ਰਹਿਣ, ਆਬਾਦ ਰਹਿਣ। ਚੌਧਰੀ ਬਖਤਿਆਰ ਨੇ ਤੇ ਮੇਰੀ ਵੀਡੀਓ ਸੁਣ ਕੇ ਸਿਰਫ ਹੱਸਣਾ, ਚੌਧਰੀ ਫੁਆਦ ਆ ਵੇਖ ਲੈ ਜਿਹੜੀ ਤੂੰ ਗੱਲਾਂ ਕਰ ਰਿਹਾ ਨਾ, ਹੱਸ ਜ਼ਰੂਰ ਪਰ ਮੈਨੂੰ ਫੋਨ ਕਰਕੇ ਝਿੜਕਾਂ ਨਹੀਂ ਮਾਰਨੀਆਂ। ਸ਼ਾਦ ਰਵੋ ਜੀ, ਆਬਾਦ ਰਵੋ, ਖੁਦਾ ਹਾਫਿਜ਼।